ਸਲਾਮੁਅਲੈਕਮ ਜੀ। ਲੱਖਾਂ ਦਰੂਦ ਪਾਕ ਨਬੀ ਤੇ ਉਹਨਾਂ ਦੀ ਆਲ ਤੇ। ਅਗਰ 18 ਸਾਲ ਤੋਂ ਕਮ ਉਮਰ ਦਾ ਬੱਚਾ ਡਰਾਈਵਿੰਗ ਨਹੀਂ ਕਰ ਸਕਦਾ ਤੇ ਚਾਹੀਦਾ ਹੈ ਕਿ ਉਹਨੂੰ ਮਜ਼ਦੂਰੀ ਵੀ ਨਾ ਕਰਨ ਦੇਣ। ਅਗਰ ਰਿਆਸਤ ਜੁਰਮਾਨੇ ਲੈਂਦੀ ਹੈ ਨਾ ਤੇ ਉਹਨਾਂ ਬੱਚਿਆਂ ਦੀ ਕਫਾਲਤ ਵੀ ਕਰਨ। ਹਰ ਬੰਦੇ ਨੇ ਆਪਣਾ ਘਰ ਵੀ ਤੇ ਚਲਾਣਾ ਹੈ ਨਾ, ਆਪਣੀਆਂ ਜ਼ਰੂਰਤਾਂ ਵੀ ਤੇ ਪੂਰੀਆਂ ਕਰਨੀਆਂ ਨੇ ਨਾ। ਅਗਰ ਇਹਨਾਂ ਹੁਕਮਰਾਨਾਂ ਨੂੰ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਸਿਕਿਉਰਿਟੀ ਗਾਰਡਾਂ ਤੱਕ ਦੀ ਲੋੜ ਹੈ, ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਹੀ ਇਹਨਾਂ ਨੂੰ ਸਿਕਿਉਰਿਟੀ ਗਾਰਡਾਂ ਦੀ ਲੋੜ ਹੁੰਦੀ ਹੈ। ਹੋਰ ਇਹ ਹਕੂਮਤ ਚ ਆ ਕੇ ਐਡਾ ਅਹਿਮ ਫੈਸਲਾ ਕੋਈ ਨਹੀਂ ਕਰਦੇ ਕਿ ਇਹਨਾਂ ਨੂੰ ਪ੍ਰੋਟੋਕੋਲ ਚਾਹੀਦਾ ਹੋਵੇ ਇੱਕ ਸਿਪਾਹੀ ਦਾ ਵੀ। ਇਹਨਾਂ ਨੂੰ ਚਾਹੀਦਾ ਹੈ ਕਿ ਜੇ ਇਹਨਾਂ ਨੂੰ ਸਾਰੀਆਂ ਜ਼ਰੂਰਤਾਂ ਨੇ ਤੇ ਲੋਕਾਂ ਨੂੰ ਵੀ ਜ਼ਰੂਰਤਾਂ ਹਨ। ਲੋਕਾਂ ਵੀ ਆਪਣੀ ਔਲਾਦ ਪਾਲਣੀ ਹੈ, ਦੁੱਧ ਲੈਣਾ ਹੈ, ਸਬਜ਼ੀ ਲੈਣੀ ਹੈ, ਬਾਲਾਂ ਲਈ ਖਾਣ ਪੀਣ ਦਾ ਸਮਾਨ, ਸਾਰਾ ਕੁਝ, ਕੱਪੜੇ ਜੁੱਤੀਆਂ ਲੈਣੇ ਨੇ। ਇਹਨਾਂ ਨੂੰ ਚਾਹੀਦਾ ਕਿ ਅਗਰ ਜੁਰਮਾਨੇ ਲੈਂਦੇ ਨੇ ਤੇ ਉਧਰ ਵੀ ਧਿਆਨ ਕਰਨ। ਅਗਰ ਤੁਹਾਡੇ ਘਰੋਂ ਅਸਲਾ ਨਿਕਲ ਆਵੇ ਤੇ ਉਹ ਤੁਹਾਡਾ ਹੈ, ਅਗਰ ਤੁਹਾਡੇ ਘਰੋਂ ਖਜ਼ਾਨਾ ਨਿਕਲ ਆਵੇ ਤੇ ਉਹ ਗਵਰਨਮੈਂਟ ਦਾ। ਇਹ ਕਿਵੇਂ ਦੀ ਗੱਲ ਹੈ ਯਾਰ? ਲੋਕਾਂ ਨੇ ਬੱਚਿਆਂ ਨੂੰ ਚਲੋ ਜੇ ਮਜਬੂਰੀ ਵਿੱਚ ਘੱਲ ਦਿੱਤਾ ਕੰਮਾਂ ਤੇ ਤੁਸੀਂ ਫੜ ਕੇ ਜੁਰਮਾਨੇ ਪਾ ਕਰ ਦਿਓ। ਲੋਕਾਂ ਦੀਆਂ ਮਜਬੂਰੀਆਂ ਕੋਈ ਨਹੀਂ, ਉਹਨਾਂ ਨੇ ਆਪਣਾ ਟਾਈਮ ਨਹੀਂ ਟਪਾਣਾ। ਤੁਸੀਂ ਇੰਜ ਨਾ ਕਰੋ ਕਿ ਜਿਵੇਂ ਕੋ ਕਿਸੇ ਪੀਰ ਦੀ ਸ਼ਾਦੀ ਸੀ ਤੇ ਉਹ ਵਿਆਹ ਤੇ ਸਾਰੇ ਜਿਹੜੇ ਆ ਕੋ ਕੰਮਕਾਜ ਕਰਨ ਵਾਲੇ ਬੰਦੇ ਸਨ ਉਹ ਇਕੱਠੇ ਹੋ ਕੇ ਆ ਗਏ ਆਪਣੇ ਆਪਣੇ ਲਾਗ ਲੈਣ, ਤੇ ਉਹ ਪੀਰ ਨਹੀਂ ਸਨ ਅੱਗੇ ਹੀ ਦੇਣ ਤੇ ਉਹ ਸਿੱਖੇ ਹੀ ਨਹੀਂ ਸਨ। ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਓਏ ਤੁਸਾਂ 500 ਦੀਆਂ ਦੁਆਵਾਂ ਲੈਣੀਆਂ ਨੇ ਕਿ 500 ਨਗਦ ਲੈਣਾ ਜੇ? ਉਹ ਵਿੱਚੋਂ ਕੁਝ ਜਿਹੜੇ ਸੀਰੀਅਸ ਸਨ ਪੀਰਾਂ ਦੇ ਨਾਲ, ਉਹਨਾਂ ਆਖਿਆ ਪੀਰ ਜੀ ਸਾਨੂੰ ਤੇ ਦੁਆ ਹੀ ਦੇ ਛੜੋ। ਵਿੱਚ ਇੱਕ ਬਾਵੇ ਦੀ ਸਮਝਦੇ ਹੋ ਨਾ ਪੈ, ਮਰਾਸੀ ਬਾਵਾ ਵੀ ਸੀ। ਮਰਾਸੀ ਬਾਵੇ ਨੂੰ ਉਹਨਾਂ ਆਖਿਆ ਤੂੰ ਕੀ ਲੈਣਾ ਹੈ? ਉਹਨੇ ਕਿਹਾ ਪੀਰ ਜੀ 20 ਕੁ ਦੀਆਂ ਦੁਆਵਾਂ ਦੇ ਦਿਓ ਤੇ 480 ਨਗਦ ਦੇ ਦਿਓ।